ਅਯੂਸਾ ਜਿਹੜਾ ਸ਼ਹਿਰ ਆ ਉੱਥੇ ਇੱਕ ਹੋਰ ਜਿਹੜੀ ਘਟਨਾ ਵਾਪਰੀ ਜਿਹਦੇ ਵਿੱਚ ਫਿਲਮੀ ਤਰੀਕੇ ਦੇ ਨਾਲ ਇੱਕ ਜਿਹੜਾ ਅਨਡਾਕੂਮੈਂਟਡ ਇਮੀਗ੍ਰੈਂਟ ਫਾਦਰ ਆ ਉਹਨੂੰ ਅਰੈਸਟ ਕੀਤਾ ਗਿਆ। ਉਦੋਂ ਕੀਤਾ ਗਿਆ ਜਦੋਂ ਆਪਣੀ ਬੱਚੀ ਨੂੰ ਸਕੂਲ ਦੇ ਲਈ ਲਿਜਾ ਰਿਹਾ ਸੀਗਾ। ਉਹ ਕਹਿੰਦੇ ਕਿ ਇਹਨੂੰ ਜਦੋਂ ਲਿਜਾ ਰਿਹਾ ਸੀਗਾ ਇਹ ਜਿਹੜੀ 7:45 ਦੀ ਜਿਹੜੀ ਗੱਲ ਆ ਤੇ ਉਦੋਂ ਇੱਕ ਜਿਹੜੀ ਸਿਕਿਉਰਿਟੀ ਕੈਮਰਾ ਵੀਡੀਓ ਕੈਪਚਰ ਵੀ ਕੀਤੀ ਗਈ ਆ ਜਦੋਂ ਉਹਨੂੰ ਅਰੈਸਟ ਕੀਤਾ ਜਾ ਰਿਹਾ ਸੀ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨੇ ਬਲੂ ਜਿਹੜੀ ਫਿੱਟ ਆ ਉਹ ਜਿਹੜੇ ਨੀਲੇ ਰੰਗ ਦੇ ਕੱਪੜੇ ਆ ਪਾਏ ਹੋਏ ਸੀਗੇ ਤੇ ਉਹਦੀ ਜਿਹੜੀ ਫੈਮਿਲੀ ਉਹ ਟਰੱਕ ਦੇ ਵਿੱਚ ਜਿਹੜੀ ਆ ਉਹ ਜਾ ਰਹੀ ਸੀਗੀ। ਉਹਦੀ ਜਿਹੜੀ ਵਾਈਫ ਆ ਜਿਹੜਾ ਜਿਹਨੂੰ ਅਰੈਸਟ ਕੀਤਾ ਗਿਆ ਉਹ ਦੱਸਦੀ ਹੈ ਕਿ ਕੁਛ ਲੋਕ ਆਏ ਉਹਨਾਂ ਨੇ ਸਾਡੇ ਟਰੱਕ ਨੂੰ ਰੋਕਿਆ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਪਤੀ ਸੀਗਾ ਉਹਨੂੰ ਉਹ ਲੈ ਗਏ ਆਪਣੀ ਸੈਡਾਨ ਕਾਰ ਦੇ ਵਿੱਚ ਪਾ ਕੇ। ਕਹਿੰਦੇ ਕਿ ਸਾਨੂੰ ਉਹਨਾਂ ਨੇ ਕੁਛ ਨਹੀਂ ਦੱਸਿਆ, ਗ੍ਰੇ ਸੈਡਾਨ ਕਾਰ ਸੀਗੀ ਤੇ ਪਰ ਉਹ ਕਹਿੰਦੇ ਕਿ ਜਿਹੜੀ ਸਾਡੀ 14 ਸਾਲ ਦੀ ਬੱਚੀ ਸੀ ਉਹ ਜਿਹੜੀ ਬਹੁਤ ਜ਼ਿਆਦਾ ਡਰ ਗਈ ਸੀ ਤੇ ਉਹਨੇ ਫਿਰ ਭੱਜੀ ਵੀ ਉੱਥੋਂ ਉਹ ਤੇ ਉਹ ਕਹਿੰਦੇ ਕਿ ਮੈਨੂੰ ਇਹ ਲੱਗਦਾ ਕਿ ਆਪਣੀ ਮਾਂ ਨੂੰ ਉਹਨੇ ਆਵਾਜ਼ਾਂ ਵੀ ਮਾਰੀਆਂ। ਕਹਿੰਦੇ ਕਿ ਮੇਰੇ ਫਾਦਰ ਨੂੰ ਕਿਸੇ ਨੇ ਜਿਹੜਾ ਉਹ ਚੱਕ ਲਿਆ ਤੇ ਉਹ ਮਤਲਬ ਬਹੁਤ ਜ਼ਿਆਦਾ ਡਰ ਗਈ ਸੀਗੀ ਕਿਉਂਕਿ ਉਹਨੂੰ ਵੀ ਲੱਗਦਾ ਸੀਗਾ ਕਿ ਮੇਰਾ ਵੀ ਇਮੀਗ੍ਰੇਸ਼ਨ ਸਟੇਟਸ ਆ ਜਿਹੜਾ ਉਹਦੇ ਕਰਕੇ ਸ਼ਾਇਦ ਸਾਡੀ ਫੈਮਿਲੀ ਨੂੰ ਅੱਜ ਇਹ ਵਿਪਤ ਆਣ ਪਈ ਆ। ਜਿਹੜੀ ਇਹ ਫੈਮਿਲੀ ਆ ਇਹਦੇ ਬਾਰੇ ਦੱਸਿਆ ਗਿਆ ਕਿ ਇੱਕ ਜਿਹੜਾ ਜੋੜਾ ਇਹ 21 ਸਾਲ ਪਹਿਲਾਂ ਪਵੇਲਾ ਤੋਂ ਮੈਕਸੀਕੋ ਤੋਂ ਆਇਆ ਸੀਗਾ ਤੇ ਅਮਰੀਕਾ ਦੇ ਵਿੱਚ ਉਹ ਇੱਥੇ ਰਹਿ ਰਹੇ ਸੀਗੇ ਤੇ ਹਾਲੇ ਤੱਕ ਇਹਨਾਂ ਕੋਲੇ ਕੋਈ ਕਾਗਜ਼ ਪੱਤਰ ਜਿਹੜਾ ਉਹ ਨਹੀਂ ਸੀਗਾ। ਆਈਸ ਦੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਰੇਟਸ ਨੇ ਜਿਹੜਾ ਜੋ ਗੂਗਲ ਦੇ ਵਿੱਚ ਆਪਾਂ ਪੜ੍ਹਿਆ ਜਾਂ ਖਬਰਾਂ ਦੇ ਰੂਪ ਦੇ ਵਿੱਚ ਆਪਣੇ ਤੱਕ ਜਾਣਕਾਰੀ ਜਿਹੜੀ ਇਹ ਪਹੁੰਚ ਗਈ ਆ, ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਵੀ ਔਰ ਇੱਕ-ਇੱਕ ਬੰਦੇ ਤੱਕ ਵੀ ਉਹਨਾਂ ਨੇ ਆਪਣੇ ਜਿਹੜੇ ਵਹੀਕਲਸ ਨੇ, ਕਾਰਾਂ ਨੇ, ਉਹ ਲਾਈਆਂ ਹੋਈਆਂ ਨੇ ਤੇ ਹਾਈਵੇ ਡਜ਼ਨਟ ਮੈਟਰ ਉਹ ਬੰਦਾ ਕਿੱਥੇ ਜਾ ਰਿਹਾ, ਕੰਮ ਤੇ ਆ, ਹਾਈਵੇ ਤੇ ਆ, ਕਿਸੇ ਪਲਾਜ਼ੇ ਦੇ ਵਿੱਚ ਖੜਾ ਹੈ ਜਾਂ ਕਿਤੇ ਹੋਰ ਹੈ, ਸ਼ਾਪਿੰਗ ਸੈਂਟਰ ਦੇ ਉੱਤੇ ਆ, ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਪੋਸੀਬਿਲਿਟੀ ਕੋਈ ਹੈ ਕਿਸੇ ਬੰਦੇ ਨੂੰ ਫੜਨ ਦੀ, ਤਾਂ ਉੱਥੇ ਉਹ ਉਹਨਾਂ ਨੂੰ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ, ਚਾਹੇ ਉਹਨਾਂ ਨੂੰ ਹਾਈਵੇ ਤੇ ਗੱਡੀ ਭਜਾ ਕੇ ਫੜਨਾ ਪਵੇ, ਤਾਂ ਉਹ ਫੜ ਰਹੇ ਨੇ। ਸੋ ਇਹ ਜਿਹੜੀ ਪੂਰੀ ਵਾਰਦਾਤ ਆ ਉਹਦੀ ਵਾਈਫ ਨੇ ਵੀ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਰਿਕਾਰਡ ਕੀਤੀ। ਬਾਅਦ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਜਿਹੜੇ ਬੰਦੇ ਉਹਨੂੰ ਲੈ ਕੇ ਗਏ ਆ ਉਹ ਆਈਸ ਦੇ ਏਜੰਟ ਸਨ, ਪਰ ਸਾਨੂੰ ਕਹਿੰਦੇ ਕਿ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਹ ਕਿੱਥੇ ਉਹਨੂੰ ਰੱਖਿਆ ਗਿਆ।